अस्सलाम वालेकुम सत श्री अकाल जी। ਉਮੀਦ ਕਰਨਾ ਕਿ ਸਾਰੇ ਠੀਕ ਹੋਦੇ। ਅੱਛਾ ਜੀ, ਅੱਜ ਫਿਰ ਵੀਡੀਓ ਜਿਹੜੀ ਹੈ ਵੇਖਦੇ ਆ ਸਕੇਦਿਆਂ ਦੇ ਵਿੱਚੋਂ ਕਿ ਕਿਹੜੇ ਜਿਹੜੇ ਸਵਾਲ ਨੇ ਬਾਰ-ਬਾਰ ਆ ਰਹੇ ਨੇ। ਕੋਸ਼ਿਸ਼ ਕਰਾਂਗੇ ਉਹ ਹੀ ਸਵਾਲ ਨੋਟ ਕਰੀਏ ਜਿਹੜੇ ਜ਼ਿਆਦਾ ਆਉਂਦੇ ਨੇ ਪਏ, ਠੀਕ ਹੈ। ਅੱਛਾ ਜੀ, ਇਹ ਸਕੇਦੇ ਦੇ ਵਿੱਚ 8 ਨੰਬਰ ਸਵਾਲ ਜਿਹੜਾ ਹੈ, ਇਹ ਤਸਵੀਰ ਦੱਸੀ ਸੀ ਕੱਲ ਵਾਲੀ ਵੀਡੀਓ ਵਿੱਚ ਵੀ ਇਹ ਤਸਵੀਰ ਤਕਰੀਬਨ ਹਰ ਦੂਸਰੇ ਸਕੇਦ ਦੇ ਵਿੱਚ ਆਉਂਦੀ ਹੈ ਪਈ, ਮਤਲਬ ਇਹਦੇ ਵਿੱਚੋਂ ਦੁਮਾਂਦੇ ਆਉਂਦੇ ਨੇ। La striscia bianca discontinua di discontinue line in figura ਤਸਵੀਰ ਦੇ ਵਿੱਚ si trova solo ਕਹਿੰਦੇ ਸਿਰਫ ਮਿਲੇਗੀ nelle strade a senso unico ਸੜਕਾਂ ਦੇ ਵਿੱਚ ਫਾਲਸੋ, ਠੀਕ ਹੈ। ਅੱਛਾ, ਇਹ ਜਿਹੜਾ ਪੈਦਲ ਵਾਲਾ ਨਿਸ਼ਾਨ ਹੈ ਇਹ ਵੀ ਹੁੰਦਾ ਪਿਆ, ਪੈਦਲ ਵਾਲਾ ਹੋ ਗਿਆ ਜਾਂ ਪੈਦਲ ਤੇ ਸਾਈਕਲ ਵਾਲਾ ਜਿਹੜਾ ਹੋ ਗਿਆ ਨਿਸ਼ਾਨ ਉਹ। il segnale raffigurato ਨਿਸ਼ਾਨ ਦਿਖਾਇਆ ਗਿਆ evidenzia il punto ਵੀ ਇਹ ਕਹਿੰਦੇ ਉਹ ਪੁਆਇੰਟ ਉਹ ਜਗ੍ਹਾ ਦੱਸ ਰਿਹਾ ਇਨੀਸੀਓ del viale pedonale ਜਿੱਥੋਂ ਪੈਦਲ ਦਾ ਰਸਤਾ ਸ਼ੁਰੂ ਹੁੰਦਾ ਵੇਰੋ। ਅੱਛਾ ਜੀ, ਇਹ 13 ਨੰਬਰ ਸਵਾਲ ਜਿਹੜਾ ਹੈ ਪ੍ਰੀਮੋਸ ਕੋਰਸੋ ਵਾਲੇ ਇਹ ਵੀ ਤਕਰੀਬਨ ਆਉਂਦਾ ਸਵਾਲ, ਇਸ ਪੇਜ ਨੂੰ ਵੀ ਕਲੀਅਰ ਕਰ ਲੈਣਾ। durante un intervento di primo scorso ਕਹਿੰਦਾ ਫਸਟ ਏਡ ਦੇ ਦੌਰਾਨ se infortunato ਅਗਰ ਜ਼ਖਮੀ ha una ferita sanguinante ਉਹਨੂੰ ਜ਼ਖਮ ਹੈ ਔਰ ਖੂਨ ਨਿਕਲ ਰਿਹਾ ਹੈ si devono togliere subito ਕਹਿੰਦਾ ਫੌਰਨ ਤੋਲੀਅਰ ਕਰ ਲਓ ਕੱਢ ਲਓ li eventuali corpi estranei ਜਿਹੜੀ ਕੋਈ ਬਾਹਰੋਂ ਕੋਈ ਚੀਜ਼ ਉਹਨੂੰ ਲੱਗੀ ਹੈ in essa presente ਵਿੱਚ ਜਿਹੜੀ ਚੀਜ਼ ਉਹਨੂੰ ਖੁੱਭ ਗਈ ਹੈ ਲੱਗ ਗਈ ਹੈ ਕਹਿੰਦਾ ਉਹਨੂੰ ਕੱਢ ਲਵੋ successivamente ਤੇ ਅੱਗੇ coprire la ferita ਜ਼ਖਮ ਨੂੰ ਕਵਰ ਕਰੋ। ਫਾਲਸੋ ਜੇ ਅਗਰ ਕੋਈ ਚੀਜ਼ ਉਹਨੂੰ ਖੁੱਭ ਗਈ ਹੈ ਉਹ ਤੁਸੀਂ ਨਹੀਂ ਕੱਢ ਸਕਦੇ, ਠੀਕ ਹੈ ਜੀ। ਇਹ 16 ਨੰਬਰ ਸਵਾਲ ਜਿਹੜਾ ਬਿਜਲੀ ਵਾਲਾ ਵੇ, ਇਹ ਜਿਹੜੀਆਂ 3-4 ਤਸਵੀਰਾਂ ਨੇ ਇਹ ਵੀ ਆਪਣੇ ਕਲੀਅਰ ਕਰਨੀਆਂ। Quando il vigile si dispone di profilo con le braccia aperte come in figura ਜਿੱਕਣ ਤਸਵੀਰ ਵਿੱਚ ਬਿਜਲੀ ਵਾਲੇ ਜਿਸ ਤਰ੍ਹਾਂ ਬਾਜ਼ੂ ਖੋਲੇ ਨੇ ਜਿਸ ਤਰ੍ਹਾਂ ਤਸਵੀਰ ਦੇ ਵਿੱਚ ci si deve arrestare ਕਹਿੰਦਾ ਅਸਾਂ ਰੁਕਣਾ ਹੈ prima della striscia trasversale di arresto ਰੁਕਣੇ ਵਾਲੀ ਲਾਈਨ ਤੋਂ ਪਹਿਲਾਂ se si proviene ਜੇ ਤੁਸੀਂ ਆਉਂਦੇ ਹੋ dalla sua sinistra ਉਹਦੇ ਖੱਬੇ ਤੋਂ। ਫਾਲਸੋ ਜੀ ਇਹ ਜਿਹੜਾ ਇਸ਼ਾਰਾ ਵੇ ਜਿਹੜੀਆਂ ਗੱਡੀਆਂ ਉਹਦੇ ਖੱਬੇ ਸਾਈਡ ਤੋਂ ਆ ਰਹੀਆਂ ਨੇ ਉਹਦੀ ਸੱਜੀ ਸਾਈਡ ਤੋਂ ਆ ਰਹੀਆਂ ਨੇ ਇਹਨਾਂ ਦੋਵਾਂ ਵਾਸਤੇ ਵੇਰ ਦਾ ਇਸ਼ਾਰਾ ਹੈ। ਰੁਕਣਾ ਕਿਹਨਾਂ ਵੇ ਜਿਹੜੀਆਂ ਗੱਡੀਆਂ ਉਹਦੇ ਸਾਹਮਣੇ ਤੋਂ ਆ ਰਹੀਆਂ ਨੇ ਔਰ ਬੈਕ ਸਾਈਡ ਤੋਂ ਆ ਰਹੀਆਂ ਨੇ, ਠੀਕ ਹੈ। 19 ਨੰਬਰ ਸਪਾਸੀਓ ਦੀ ਫਰੇਨਾਤੂਰਾ ਵਾਲਾ ਪੇਜ, ਠੀਕ ਹੈ। Lo spazio di frenatura diminuisce ਕਹਿੰਦਾ spazio di frenatura ਘਟ ਜਾਏਗੀ se la strada è in salita ਅਗਰ ਸੜਕ ਚੜਾਈ ਵਾਲੀ ਹੈ ਦੇਖੋ। ਅੱਛਾ ਜੀ, ਇਸ ਪੇਜ ਦਾ 24 ਨੰਬਰ ਸਵਾਲ ਜਿਹੜਾ ਇਹ ਨਿਸ਼ਾਨ ਤੋਂ ਨਜ਼ਰ ਆ ਰਿਹਾ 320 ਮੀਟਰ ਵਾਲਾ, ਇਹ ਵੀ ਤੁਸੀਂ ਆਪਣੇ ਪੇਜ ਕਲੀਅਰ ਕਰ ਲੈਣੇ, ਚਾਹੇ ਦਾਇਰੇ ਪ੍ਰੈਸੀਡੈਂਸੀਅਲ ਹੋਵੇ 320 ਮੀਟਰ ਵਾਲਾ ਜਾਂ 320 ਮੀਟਰ ਵਾਲਾ ਜਿਹੜਾ ਸਟਾਪ ਦਾ ਨਿਸ਼ਾਨ ਦੱਸਦਾ ਉਹ ਵੀ, ਠੀਕ ਹੈ। ਇਹ ਵੀ ਤਕਰੀਬਨ ਸਵਾਲ ਹੁੰਦੇ ਨੇ। il segnale raffigurato ਨਿਸ਼ਾਨ ਦਿਖਾਇਆ ਗਿਆ ਇਹ un segnale di prescrizione ਕਹਿੰਦਾ ਨਿਸ਼ਾਨ ਹੈ ਪਾਬੰਦੀ ਦਾ ਵੇਰੋ ਜੀ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਪਾਬੰਦੀ ਵਿੱਚ ਹੀ ਹੁੰਦੇ ਨੇ। ਅੱਛਾ ਜੀ, ਇਹ ਦੂਸਰਾ ਸਕੇਦ ਹੈ ਔਰ ਵੇਖੋ ਬਿਜਲੀ ਵਾਲੀ ਜਿਹੜੀ ਤਸਵੀਰ ਹੈ ਉਹ ਫਿਰ ਆ ਗਈ। ਦੱਸਿਆ ਵੇ ਕਿ ਇਹ ਜਿਹੜੇ 3-4 ਪੇਜ ਨੇ ਜਿਹਦੇ ਵਿੱਚ ਬਿਜਲੀ ਵਾਲਾ ਮੁਖਤਲਿਫ ਪੋਜੀਸ਼ਨਾਂ ਵਿੱਚ ਖਲੋਤੇ ਹੈ ਇਹ ਆਪਣੇ ਚਾਰੇ ਪੇਜ ਕਲੀਅਰ ਕਰਨੇ ਨੇ। ਇਹਨਾਂ ਦੇ ਵਿੱਚੋਂ ਵੀ ਤਕਰੀਬਨ ਹਰ ਸਕੇਦ ਦੇ ਵਿੱਚ ਸਵਾਲ ਆਇਆ ਹੁੰਦਾ। il vigile disposto con le braccia ad angolo retto ਕਹਿੰਦਾ ਜਿਸ ਤਰ੍ਹਾਂ ਵੀਡੀਓ ਤੁਹਾਨੂੰ ਦਿਖਾਈ ਦੇ ਰਿਹਾ ਬਾਜ਼ੂਆਂ ਦੇ ਉਹਨੇ angolo retto ਬਣਾਈ ਇੱਕ angolo ਬਣਾਈ ਹੈ come in figura ਜਿੱਕਣ ਤਸਵੀਰ ਦੇ ਵਿੱਚ vieta il passaggio ai veicoli ਤੇ ਉਹਨਾਂ ਗੱਡੀਆਂ ਨੂੰ ਗੁਜ਼ਰਨੇ ਤੋਂ ਮਨਾ ਕਰਦਾ ਹੈ ਕਿ arrivano dalla sua sinistra ਜਿਹੜੀਆਂ ਉਹਦੇ ਖੱਬੇ ਤੋਂ ਆਉਂਦੀਆਂ ਨੇ। ਫਾਲਸੋ ਖੱਬੇ ਨਹੀਂ ਸਿਰਫ ਇਜਾਜ਼ਤ ਹੈ ਗੁਜ਼ਰਨੇ ਦੀ, ਇਹ ਕਹਿ ਰਿਹਾ ਮਨਾ ਕਰਦਾ ਹੈ। ਇਸ ਕਿਹਦਾ ਜਿਹੜਾ 9 ਨੰਬਰ ਸਵਾਲ ਹੈ ਇਹਦੇ ਵਿੱਚ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ ਇਹ ਵੀ ਤਕਰੀਬਨ ਜਿਹੜੇ ਨੇ ਸਵਾਲ ਆਉਂਦੇ ਨੇ, ਠੀਕ ਹੈ। rispetto al veicolo che procede nel senso della freccia ਕਹਿੰਦਾ ਉਹ ਗੱਡੀ ਜਿਹੜੀ ਤੀਰ ਤਰਫ ਚੱਲ ਰਹੀ ਹੈ la striscia discontinua in figura ਜਿਹੜੀ discontinua ਲਾਈਨ ਤਸਵੀਰ ਦੇ ਵਿੱਚ si trova ਕਹਿੰਦਾ ਮਿਲੇ ਦੀ dopo un curva ਇੱਕ ਮੋੜ ਤੋਂ ਬਾਅਦ ਵੇਰੋ ਜੀ discontinua ਲਾਈਨ ਜਿਹੜੀ ਹੈ ਮੋੜ ਤੋਂ ਬਾਅਦ ਤੁਹਾਨੂੰ ਮਿਲੇ ਦੀ ਚੌਕ ਤੋਂ ਬਾਅਦ ਮਿਲੇ ਦੀ, ਠੀਕ ਹੈ। discesa ਤੇ ਮਿਲੇ ਦੀ। 14 ਨੰਬਰ ਜੀ ਆਲਕੋਹਲ ਵਾਲੇ ਸਵਾਲ, ਠੀਕ ਹੈ। ਆਲਕੋਹਲ ਵਾਲੇ ਵੀ ਆਪਣੇ ਕਲੀਅਰ ਕਰਨੇ ਨੇ ਪੇਜ। assunzione di alcol ਕਹਿੰਦਾ ਜਿਹੜਾ ਆਲਕੋਹਲ ਦਾ ਇਸਤੇਮਾਲ ਹੈ ਰਹਿੰਦੇ ਮੇਨੋ ਸਿਕੂਰਾ la guida ਇਹ ਡਰਾਈਵਿੰਗ ਨੂੰ ਘੱਟ ਸੇਵ ਬਣਾਉਂਦਾ, ਮਤਲਬ ਆਲਕੋਹਲ ਇਸਤੇਮਾਲ ਕੀਤੀ ਤੇ ਡਰਾਈਵਿੰਗ ਸੇਵ ਨਹੀਂ ਹੋਣ ਲੱਗੀ। perché ਕਿਉਂ può provocare sonnolenza ਕਹਿੰਦਾ ਇਹ ਵਜ੍ਹਾ ਬਣ ਸਕਦਾ ਹੈ sonnolenza ਦੀ ਮਤਲਬ ਕਹਿ ਲਓ ਕਿ ਬੰਦੇ ਦੇ ਸੁਸਤ ਹੋਣੇ ਦੀ, ਨੀਂਦ ਆਉਣੇ ਦੀ, ਠੀਕ ਹੈ। ਇਹਨਾਂ ਚੀਜ਼ਾਂ ਦੀ ਇਹ ਵਜ੍ਹਾ ਬਣ ਸਕਦਾ ਹੈ। ਅੱਛਾ ਜੀ, 19 ਨੰਬਰ la distanza di sicurezza ਫਾਸਲਾ deve essere almeno uguale ai metri ਕਹਿੰਦਾ ਉਹਨਾਂ ਮੀਟਰਾਂ ਦੇ ਬਰਾਬਰ ਹੋਣਾ ਚਾਹੀਦਾ ਹੈ ਕਿ il veicolo percorre ਜਿਹੜੀ ਗੱਡੀ ਚੱਲਦੀ ਹੈ durante il tempo di reazione ਦੇ ਦੌਰਾਨ ਵੇਰੋ ਜੀ tempo di reazione ਦੇ
ਬਰਾਬਰ ਹੋ ਸਕਦਾ, ਉਗਵਾਲ ਹੋ ਸਕਦਾ ਹੈ, ਇਸ ਤੋਂ ਜ਼ਿਆਦਾ ਵੀ ਹੋ ਸਕਦਾ ਲੇਕਿਨ ਇਸ ਤੋਂ ਘੱਟ ਨਹੀਂ ਹੋ ਸਕਦਾ। ਠੀਕ ਹੈ, ਇਹ ਪੇਜ ਵੀ ਆਪਣੇ ਕਲੀਅਰ ਕਰ ਲੈਣੇ ਨੇ, ਇਹ ਵੀ ਤਕਰੀਬਨ ਆਉਂਦੇ ਨੇ ਪਏ। ਅੱਛਾ ਜੀ, ਇਹ 22 ਨੰਬਰ ਸਵਾਲ ਜਿਹੜਾ ਇਹ ਥਕਾਵਟ ਵਾਲਾ ਪੇਜ ਹੈ। ਠੀਕ ਹੈ ਜੀ, ਦੱਸਦਾ ਕਿ ਥੱਕ ਗਏ ਹੋ ਤੇ ਗੱਡੀ ਦੇ ਨਜ਼ਦੀਕ ਹੋ ਜਾਓ, ਇਹ ਪੇਜ ਵੀ ਕਲੀਅਰ ਕਰਨਾ ਹੈ। ਇਹ opportuno per il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਹੈ che accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ avvicinarsi il più possibile ਉਹ ਨਜ਼ਦੀਕ ਹੋ ਜਾਏ ਜਿਤਨਾ ਹੋ ਸਕਦਾ ਹੈ al veicolo che lo precede nella marcia ਜਿਹੜੀ ਗੱਡੀ ਅੱਗੇ ਚੱਲਦੀ ਹੈ ਵੀ ਉਹਦੇ ਫਾਲਸੋ। 24 ਨੰਬਰ ਜੀ, ਇਹ ਆ ਗਿਆ ਹੈ ਨਿਸ਼ਾਨ, ਇਹ ਤਕਰੀਬਨ ਹਰ ਸਕੇ ਦੇ ਵਿੱਚ ਹੀ ਹੁੰਦੇ ਨੇ। il segnale raffigurato indica ਨਿਸ਼ਾਨ ਦੱਸ ਰਿਹਾ la fine di una strada senza unico e senza unico ਸੜਕ ਖਤਮ ਹੋ ਗਈ ਹੈ ਫਾਲਸੋ। 26 ਨੰਬਰ lo spazio totale di arresto ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ aumenta ਵੱਧ ਜਾਏਗੀ se i pneumatici non sono usurati ਅਗਰ ਟਾਇਰ ਨਹੀਂ ਕਸੇ ਤੇ ਫਾਲਸੋ। ਇਹ ਜੀ spazio totale di arresto ਹੋ ਗਿਆ, spazio di frenatura ਹੋ ਗਿਆ, spazio percorso nel tempo di reazione ਵਾਲੇ ਪੇਜ ਜਿਹੜੇ ਆ 3-4 ਪੇਜ ਨੇ ਇਹ ਵੀ ਆਪਣੇ ਕਲੀਅਰ ਕਰਨੇ ਨੇ। ਅੱਛਾ ਜੀ, ਤੀਸਰਾ ਸਕੇਦਾ ਆ ਗਿਆ ਤੇ ਉਹ ਤਸਵੀਰ ਫਿਰ ਆ ਗਈ ਜੀ, ਤਾਂ ਬਾਰ-ਬਾਰ ਦੱਸਣਾ। La striscia bianca discontinua in figura di discontinui ਲੈਣੇ ਤਸਵੀਰ ਦੇ ਵਿੱਚ nelle strade a senso unico ਕਹਿੰਦਾ senso unico ਸੜਕਾਂ ਦੇ ਵਿੱਚ divide le corsie ਕੁਰਸੀਆਂ ਨੂੰ ਡਿਵਾਈਡ ਕਰਦੀ ਹੈ। ਅੱਛਾ ਜੀ, ਤੀਸਰਾ ਇਸ ਨਿਸ਼ਾਨ ਵਾਲਾ ਇਹ ਵੀ ਤੁਸੀਂ ਆਪਣਾ ਕਲੀਅਰ ਕਰ ਲੈਣਾ। il pannello integrativo raffigurato ਜਿਹੜੀ ਪਨੇਲੋ ਦਿਖਾਈ ਗਈ ਹੈ va rispettato ਕਹਿੰਦੇ ਇਹਦੀ ਰਿਸਪੈਕਟ ਕਰਨੀ ਹੈ dai conducenti dei treni ਜਿਹੜੇ ਟ੍ਰੇਨ ਦੇ ਡਰਾਈਵਰ ਨੇ। ਮਤਲਬ ਉਹਦਾ ਇਹ ਵੇ ਭਈ ਇਹ ਪਨੇਲੋ ਜਿਹੜੀ ਹੈ ਟ੍ਰੇਨ ਦੇ ਡਰਾਈਵਰਾਂ ਵਾਸਤੇ ਫਾਲਸੋ, ਟ੍ਰੇਨ ਵਾਸਤੇ ਨਹੀਂ, ਜਿਹੜੇ ਦੂਸਰੇ ਆਮ ਗੱਡੀਆਂ ਵਾਲੇ ਨੇ ਉਹਨਾਂ ਵਾਸਤੇ ਨਿਸ਼ਾਨ ਹੈ। 10 ਨੰਬਰ ਅੱਛਾ ਜੀ, ਇਹ ਨਿਸ਼ਾਨ ਵੇਖੋ ਪਿਛਲੇ ਸਕੇ ਦੇ ਵਿੱਚ ਵੀ ਆਇਆ ਸੀ, ਦੱਸਿਆ ਸੀ ਕਿ ਪੈਦਲ ਵਾਲਾ ਰਸਤਾ ਜਿਹੜਾ ਪੈਦਲ ਤੇ ਸਾਈਕਲ ਦਾ ਮਿਕਸ ਰਸਤਾ ਜਾਂ ਜਿਹੜਾ ਨਾਲ ਪੈਦਲ ਦਾ ਰਸਤਾ ਔਰ ਨਾਲ ਸਾਈਕਲ ਦਾ, ਇਹ ਪੇਜ ਵੀ ਆਪਣੇ ਕਲੀਅਰ ਕਰਨੇ ਨੇ। il segnale raffigurato ਨਿਸ਼ਾਨ ਦਿਖਾਇਆ ਗਿਆ ਇਹ posto in corrispondenza ਕਹਿੰਦਾ ਬਿਲਕੁਲ ਉੱਤੇ ਲੱਗੇ ਹੈ di un area pedonale ਜਿੱਥੇ ਪੈਦਲ ਦਾ ਏਰੀਆ accanto ਤੇ ਨਾਲ ad un percorso per ciclisti ਨਾਲ ਸਾਈਕਲ ਵਾਸਤੇ ਰਸਤਾ ਵੇ ਫਾਲਸੋ ਜੀ। ਅੱਛਾ ਜੀ, accanto ਨਹੀਂ, accanto ਹੁੰਦਾ ਤੇ ਫਿਰ ਇਹਨਾਂ ਦੇ ਵਿੱਚ ਇੱਕ ਲਾਈਨ ਹੋਣੀ ਸੀ। ਠੀਕ ਹੈ, ਇੱਧਰ ਇੱਕ ਸਾਈਡ ਤੇ ਪੈਦਲ ਦਾ ਹੋਣਾ ਸੀ ਵਿੱਚ ਲਾਈਨ ਔਰ ਇੱਕ ਸਾਈਡ ਤੇ ਸਾਈਕਲ ਦਾ ਹੋਣਾ ਸੀ, ਇਹ ਮਿਕਸ ਰਸਤਾ ਹੈ। ਠੀਕ ਹੈ, 19 ਨੰਬਰ ਵੇਖੋ ਜੀ, ਸਪਾਸੀਓ ਦੀ ਫਰੈਨਾਤੂਰਾ ਵਾਲਾ ਫਿਰ ਆ ਗਿਆ, ਪਿਛਲੇ ਸਕੇ ਦੇ ਵਿੱਚ ਵੀ ਆਇਆ ਸੀ। lo spazio di frenatura ਜਿਹੜੀ spazio di frenatura ਵੇ ਇਹ indipendente ਡਿਪੈਂਡ ਨਹੀਂ ਕਰਦੀ dalla velocità ਸਪੀਡ ਤੇ ਫਾਲਸੋ ਡਿਪੈਂਡ ਕਰਦੀ ਹੈ। ਅੱਛਾ ਜੀ, 23 ਔਰ 24 ਦੋਵੇਂ ਸਵਾਲ ਜਿਹੜੇ ਸ਼ੌਕ ਵਾਲੇ ਨੇ ਇਹ ਵੀ ਪੇਜ ਕਲੀਅਰ ਕਰਨੇ ਨੇ। in presenza di un ferito ਕਹਿੰਦਾ ਇੱਕ ਜ਼ਖਮੀ ਹੈ in stato di shock ਤੇ ਸ਼ੌਕ ਦੀ ਹਾਲਤ ਵਿੱਚ ਹੈ occorre fargli bere piccole quantità di super alcolici ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਥੋੜਾ ਬਹੁਤ alcol ਪਿਆਓ ਫਾਲਸੋ। 24 ਨੰਬਰ ਇਸ ਨਿਸ਼ਾਨ ਦੀ ਤੁਹਾਨੂੰ ਪਹਿਚਾਣ ਚੰਗੀ ਤਰ੍ਹਾਂ ਹੋ ਜਾਣੀ ਚਾਹੀਦੀ ਹੈ। ਠੀਕ ਹੈ, ਇਹ ਹਰ ਸਵਾਲ ਹਰ ਸਕੇਦੇ ਦੇ ਵਿੱਚ ਆਏ ਆਉਂਦਾ ਹੈ। il segnale raffigurato obbliga ਨਿਸ਼ਾਨ ਲਾਗੂ ਕਰਦਾ ਹੈ a dare la precedenza ਹੱਕ ਦੇਣਾ ਜੇ ai veicoli ਉਹਨਾਂ ਗੱਡੀਆਂ ਨੂੰ provenienti dal senso contrario ਜਿਹੜੀਆਂ ਉਲਟ ਤਰਫ ਮਤਲਬ ਸਾਹਮਣੇ ਤੋਂ ਆ ਰਹੀਆਂ ਨੇ। 29 ਨੰਬਰ ਵੇਖੋ ਜੀ, ਉਹ ਫਿਰ ਆ ਗਿਆ ਪ੍ਰੀਮੋ ਸਕੋਰਸੋ ਵਾਲਾ, ਦੱਸਿਆ ਸੀ ਕਿ ਇਹ ਵੀ ਸਵਾਲ ਹੁੰਦੇ ਨੇ, ਇਹ ਹੁਣ ਤੀਸਰੇ ਸਕੇ ਦੇ ਵਿੱਚ ਆ ਗਿਆ। ਫਿਰ nelle operazioni di primo soccorso ਕਹਿੰਦਾ ਫਸਟ ਏਡ ਦੇ ਦੌਰਾਨ bisogna evitare ਕਹਿੰਦਾ ਬਚਣਾ che al ferito ਜਿਹੜਾ ਜ਼ਖਮੀ ਹੈ ਉਹਨੂੰ vengono praticati interventi sbagliati ਵੀ ਕੋਈ ਗਲਤ ਪ੍ਰੈਕਟੀਕਲ ਉਹਦੇ ਨਾਲ ਹੋਵੇ ਉਹਦਾ ਨੋਜ਼ੀ ਜਾਂ ਨੁਕਸਾਨ ਦੇ। ਵੇਰੋ ਜੀ, ਜਦੋਂ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ, ਕੋਈ ਜ਼ਖਮੀ ਹੈ ਉਹਨੂੰ ਕੋਈ ਮਰਮ ਪੱਟੀ ਕਰ ਰਹੇ ਹੋ, ਕੋਈ ਐਸਾ ਕੰਮ ਨਹੀਂ ਕਰਨਾ ਕਿ ਜਿਹਦੇ ਨਾਲ ਉਹਨੂੰ ਮਜ਼ੀਦ ਨੁਕਸਾਨ ਹੋ ਜਾਏ। ਅੱਛਾ ਜੀ, ਚੌਥਾ ਸਕੇਦਾ ਦੀ ਨਿਜ਼ਾਮ ਹੈ, ਮੈਂ ਕੋਸ਼ਿਸ਼ ਕਰਨਾ ਪਿਆ ਇਹ ਜਿਹੜੇ ਸਵਾਲ ਬਾਰ-ਬਾਰ ਤਕਰੀਬਨ ਆ ਰਹੇ ਨੇ ਨਾ 2 ਦਫਾ ਜਾਂ 3 ਦਫਾ ਜਿਹੜੇ ਇਸ ਤਰ੍ਹਾਂ ਆ ਰਹੇ ਨੇ, ਮੈਂ ਉਹੀ ਤੋਂ ਨੋਟ ਕਰਾਵਾਂਗਾ। ਜਿਹੜੇ ਮਸਲਨ ਇੱਕ ਵਾਰੀ ਆ ਰਹੇ ਨੇ ਕੋਈ 7-8 10 ਸਕੇਦਿਆਂ ਬਾਅਦ ਇੱਕ ਵਾਰੀ ਹੁੰਦਾ, ਉਹ ਮੈਂ ਨੋਟ ਨਹੀਂ ਕਰਾ ਰਿਹਾ। ਬਾਕੀ ਤੁਸੀਂ ਖੁਦ ਵੀ ਨੋਟ ਕਰ ਸਕਦੇ ਹੋ ਕਿਉਂਕਿ ਸਕੇਦੇ ਤੁਸੀਂ ਵੀਡੀਓ ਆਲਰੇਡੀ ਵੇਖਦੇ ਹੋ ਜਿਹੜੀਆਂ ਰੋਜ਼ਾਨਾ ਅਪਲੋਡ ਹੁੰਦੀਆਂ ਨੇ, ਤੁਸੀਂ ਖੁਦ ਵੀ ਨੋਟ ਕਰ ਸਕਦੇ ਹੋ। ਇਹ ਜੀ ਤੀਸਰਾ ਸਵਾਲ ਜਿਹੜਾ ਇਹ ਵੀ ਤਕਰੀਬਨ ਆ ਰਿਹਾ divieto di fermate ਵਾਲਾ। ਠੀਕ ਹੈ, ਪਹਿਲਾਂ ਮੈਂ ਇੱਕ ਦੋ ਵਾਰੀ ਇਗਨੋਰ ਕੀਤਾ ਲੇਕਿਨ ਫਿਰ ਆਉਂਦਾ ਪਿਆ। il segnale raffigurato ਨਿਸ਼ਾਨ ਦਿਖਾਇਆ ਗਿਆ vieta la sosta ਕਹਿੰਦਾ ਸੋਸਤਾ ਮਨਾ ਕਰਦਾ ਹੈ sia di giorno che di notte ਦਿਨ ਹੋਵੇ ਜਾਂ ਰਾਤ ਹੋਵੇ anche nei centri abitati ਆਬਾਦੀ ਦੇ ਵਿੱਚ। ਵੇਰੋ ਜੀ, ਇਹ ਵੈਸੇ ਨਿਸ਼ਾਨ divieto di fermate ਦਾ ਹੈ। ਠੀਕ ਹੈ, ਲੇਕਿਨ ਜਿੱਥੇ ਫਿਰਮਾਤਾ ਮਨਾ ਹੁੰਦਾ ਹੈ ਉੱਥੇ ਸੋਸਤਾ ਵੀ ਮਨਾ ਹੁੰਦਾ ਹੈ।
ਕਿਉਂਕਿ ਜਿੱਥੇ ਤੁਹਾਨੂੰ ਇਤਨੀ ਇਜਾਜ਼ਤ ਨਹੀਂ ਕਿ ਤੁਸੀਂ ਗੱਡੀ ਸਿਰਫ ਰੋਕ ਸਕੋ, ਉੱਥੇ ਤੁਸੀਂ ਸੋਚਤਾ ਕਿਸ ਤਰ੍ਹਾਂ ਕਰ ਸਕਦੇ ਹੋ। ਅੱਛਾ ਜੀ, ਇਹ 8 ਨੰਬਰ ਸਵਾਲ ਵੀ ਔਰ 9 ਨੰਬਰ ਸਵਾਲ ਵੀ, ਇਹ ਵੀ ਪੇਜ ਕਰਨੇ ਤੁਸਾਂ। ले जाके ad uso motociclistico, ਜਿਹੜੇ ਮੋਟਰਸਾਈਕਲ ਵਾਲੇ ਜਾ ਕੇ ਇਸਤੇਮਾਲ ਕਰਦੇ ਨੇ, non sono previsti, ਕਹਿੰਦਾ ਇਹ ਹੁੰਦੇ ਹੀ ਕੋਈ ਨਹੀਂ, per utilizzo estivo, ਗਰਮੀਆਂ ਵਿੱਚ ਇਸਤੇਮਾਲ ਕਰਨੇ ਵਾਲੇ, ਸੌਰੀ ਫਾਲਸੋ ਜੀ, ਕਿਉਂਕਿ ਗਰਮੀਆਂ ਵਾਲੇ ਵੀ ਹੁੰਦੇ ਨੇ, ਸਰਦੀਆਂ ਵਾਲੇ ਵੀ ਹੁੰਦੇ ਨੇ। ਇਹ ਜਿਹੜੇ ਮੋਟਰਸਾਈਕਲ ਵਾਲੇ ਨਾ, ਜਾਕੇ ਵਾਲੇ ਹੋ ਗਏ ਜਾਂ ਸਟੀਵਾਲੀ ਵਾਲੇ ਹੋ ਗਏ ਪੇਜ, ਇਹ ਵੀ ਤੁਸੀਂ ਆਪਣੇ ਕਲੀਅਰ ਕਰਨੇ ਨੇ। ਇਹ ਜੀ ਵੇਖੋ ਕੰਪਰੋਮੈਸੇ ਵਾਲਾ ਫਿਰ ਆ ਗਿਆ। ਕੱਲ ਵੀ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ 5 ਸਕੇਦਿਆਂ ਵਿੱਚ 5 ਸਕੇਦਿਆਂ ਦੇ ਵਿੱਚੋਂ 4 ਦੇ ਵਿੱਚ ਕੰਪਰੋਮੈਸੇ ਵਾਲੇ ਸਵਾਲ ਆਏ ਸਨ। ਠੀਕ ਹੈ, ਅੱਜ ਫਿਰ ਆ ਗਿਆ। ਇਦੋਨੀਤਾ la guida ਸਹੀ ਡਰਾਈਵਿੰਗ ਦੇ ਲਈ può essere compromessa, ਕਹਿੰਦਾ ਕੰਪਰੋਮਾਈਜ਼ ਹੋ ਸਕਦਾ, ਸਮਝੌਤਾ ਹੋ ਸਕਦਾ ਹੈ। se si fa uso, ਜੇ ਤੁਸੀਂ ਯੂਜ਼ ਕਰਦੇ ਹੋ, ਦੀ ਕਫੇ ਮਾਰੋ, ਕਾਫੀ ਜਿਹੜੀ ਹੈ ਫਾਲਸੋ। 11 ਨੰਬਰ, ਅੱਛਾ ਜੀ ਹੁਣ ਸਾਈਕਲ ਵਾਲਾ ਆ ਗਿਆ। ਦੱਸਿਆ ਕਿ ਪੈਦਲ ਵਾਲਾ, ਸਾਈਕਲ ਵਾਲਾ ਔਰ ਪੈਦਲ ਤੇ ਸਾਈਕਲ ਜਿਹੜਾ ਮਿਕਸ ਰਸਤੇ ਨੇ, ਇਹ ਵੀ ਤੁਸੀਂ ਆਪਣੇ ਪੇਜ ਕਲੀਅਰ ਬਣ ਕਰਨੇ ਨੇ। 8 ਤੋਂ 10 ਪੇਜ ਬਣਦੇ ਨੇ, ਆਸਾਨ ਹੀ ਨੇ। ਠੀਕ ਹੈ। Il segnale raffigurato preannuncia, ਨਿਸ਼ਾਨ ਦੱਸ ਰਿਹਾ ਕਿ non è più consentito, ਵੀ ਇਜਾਜ਼ਤ ਨਹੀਂ ਹੋਣ, il transito, ਚੱਲਣੇ ਦੀ, ai ciclisti, ਸਾਈਕਲ ਵਾਲਿਆਂ ਨੂੰ, e ai pedoni, ਤੇ ਪੈਦਲ ਨੂੰ। ਫਾਲਤੂ ਚੱਲਣ ਤੋਂ ਮਨਾ ਕੋਈ ਨਹੀਂ ਕਰਦਾ, ਸਿਰਫ ਦੱਸ ਰਿਹਾ ਕਿ ਸਿਰਫ ਸਾਈਕਲ ਦਾ ਰਸਤਾ ਸੀ ਉਹ ਖਤਮ ਹੋ ਗਿਆ। 15 ਨੰਬਰ ਜੀ, ਅੱਛਾ ਜੀ ਇਹ ਜਿਹੜੇ ਨਿਸ਼ਾਨ, ਇਹ ਜਿਹੜੇ ਸਵਾਲ ਨੇ ਜਿਹਦੇ ਉੱਤੇ ਸਾਰੀਆਂ ਚੀਜ਼ਾਂ, ਸਾਰੀਆਂ ਜਗ੍ਹਾ ਦੇ ਨਾਂ ਲੈਂਦਾ, ਇਹ ਵੀ ਆਪਣੇ ਪੇਜ ਕਲੀਅਰ ਕਰਨੇ ਨੇ। sulle carreggiate, sulle rampe, sugli svincoli delle autostrade, autostrade ਦੀਆਂ ਜਿਹੜੀਆਂ ਜਗ੍ਹਾ ਨੇ, ਇਹ consentito sostare, ਕਹਿੰਦਾ ਇਹ ਤੇ ਸੋਸਤਾ ਕਰਨੇ ਦੀ ਇਜਾਜ਼ਤ ਹੈ, solo in situazione di emergenza, ਸਿਰਫ ਐਮਰਜੈਂਸੀ ਦੇ ਵਿੱਚ। dovute a malessere del conducente, ਜੇ ਕੋਈ ਡਰਾਈਵਰ ਬਿਮਾਰ ਹੋ ਗਿਆ, ਉਹਦਾ ਹੀ passaggeri ਜਾਂ ਕੋਈ ਪੈਸੇਂਜਰ ਬਿਮਾਰ ਹੋ ਗਿਆ, oppure ਭਾਵੇਂ ad inefficienza del veicolo, ਭਾਵੇਂ ਗੱਡੀ ਜਿਹੜੀ ਇਨਐਫੀਸ਼ੀਐਂਸ ਹੋ ਗਈ, ਮਤਲਬ ਕੰਮ ਕਰਨਾ ਛੱਡ ਗਈ, ਸੌਖੇ ਲਫ਼ਜ਼ਾਂ ਵਿੱਚ ਗੱਡੀ ਖਰਾਬ ਹੋ ਗਈ। ਵੇਖੋ ਜੀ ਇਹ ਜਿਹੜੀਆਂ ਜਗ੍ਹਾ ਦੇ ਨੇ ਨਾਂ ਲਏ ਨੇ, ਇਹ ਤੇ ਸਿਰਫ ਤੁਸੀਂ ਐਮਰਜੈਂਸੀ ਵਿੱਚ ਹੀ ਰੋਕ ਸਕਦੇ ਹੋ, ਇਸ ਤੋਂ ਇਲਾਵਾ ਨਹੀਂ ਰੋਕ ਸਕਦੇ। 18 ਨੰਬਰ 'ਚ ਫਿਰ ਉਹੀ ਪੇਜ ਆ ਗਿਆ। il segnale raffigurato, ਨਿਸ਼ਾਨ ਦਿਖਾਇਆ ਗਿਆ, si trova, ਕਹਿੰਦਾ ਮਿਲੇ ਦਾ, su strade a senso unico circolazione, ਕਹਿੰਦਾ senso unico ਸੜਕ ਤੇ ਮਿਲੇ ਦਾ, ਫਾਲਸੋ। ਅੱਛਾ ਜੀ 23 ਨੰਬਰ ਵੇਖੋ ਫਿਰ ਉਹੀ ਸਵਾਲ ਆ ਗਿਆ। ਇਹ ਕਿਤਨਾ ਚੌਥਾ ਸਕੇਦ ਹੈ, ਚੌਥੇ ਸਕੇਦ ਦੇ ਵਿੱਚ ਦੂਸਰੀ ਵਾਰੀ ਆ ਗਿਆ ਸ਼ਾਇਦ। ਇਹ opportuno per il conducente, ਕਹਿੰਦਾ ਡਰਾਈਵਰ ਨੂੰ ਚਾਹੀਦਾ ਹੈ ਕਿ accusa segni di stanchezza, ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ, avvicinarsi il più possibile, ਨਜ਼ਦੀਕ ਹੋ ਜਾਏ ਜਿਤਨਾ ਹੋ ਸਕਦਾ ਹੈ, al veicolo che lo precede nella marcia, ਜਿਹੜੀ ਗੱਡੀ ਚੱਲਦੀ ਵੀ। ਸੇਮ ਉਹੀ ਸਵਾਲ ਜਿਹੜਾ ਪਿੱਛੇ ਆਇਆ ਸੀ। ਅੱਛਾ ਜੀ ਅੱਜ ਦਾ 5ਵਾਂ ਸਕੇਦਾ, ਤੇ ਇਹਦੀ ਤਸਵੀਰ ਤੋਂ ਨਜ਼ਰ ਆ ਰਹੀ ਹੈ, 2 ਵਾਰੀ ਆਈ ਹੈ ਲੇਕਿਨ ਮੈਂ ਇਗਨੋਰ ਕੀਤਾ ਹੈ, ਲੇਕਿਨ ਇੱਕ ਬਾਰ-ਬਾਰ ਆਉਂਦੀ ਹੈ ਪਈ। ਇਸ ਵਾਸਤੇ ਦਾ ਮਤਲਬ ਇਹ ਹੈ ਕਿ ਇਹਦੇ ਵਿੱਚੋਂ ਵੀ ਸਵਾਲ ਆਉਂਦੇ ਨੇ। ਇਹ ਵੀ ਪੇਜ ਆਪਣਾ ਕਲੀਅਰ ਕਰਨਾ ਹੈ। il segnale raffigurato indica, ਨਿਸ਼ਾਨ ਦੱਸ ਰਿਹਾ che gli autocarri, ਵੀ ਉਹ ਟਰੱਕ, ਦੀ massa complessiva superiore 3,5 ਟਨ, ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ, possono percorrere, ਕਹਿੰਦਾ ਉਹ ਚੱਲ ਸਕਦੇ ਨੇ, solo ਸਿਰਫ la corsia di destra, ਸਿਰਫ ਸੱਜੇ ਕੁਰਸੀਆਂ 'ਚ। ਵੇਖੋ ਜੀ ਇਸ ਨਿਸ਼ਾਨ ਦਾ ਹੀ ਮਤਲਬ ਹੈ ਜਿਹੜੇ ਟਰੱਕ ਜਿਨ੍ਹਾਂ ਦਾ ਵਜ਼ਨ 3.5 ਟਨ ਤੋਂ ਜ਼ਿਆਦਾ ਹੈ, ਉਹ ਸਿਰਫ ਸੱਜਾ ਕੁਰਸੀਆ ਯੂਜ਼ ਕਰ ਸਕਦੇ ਨੇ, ਖੱਬੇ ਵਿੱਚ ਜਾਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ। 5 ਨੰਬਰ, ਅੱਛਾ ਜੀ ਫਿਰ ਉਹੀ ਕੰਪਰੋਮਾਈਜ਼ ਵਾਲਾ ਸਵਾਲ ਆ ਗਿਆ। ਇਹ ਤਕਰੀਬਨ ਹਰ ਸਕੇਲ ਦੇ ਵਿੱਚ ਆਉਂਦਾ ਪਿਆ। ਅਗਰ ਹੁਣ ਤੱਕ ਇਹ 10ਵਾਂ ਸਕੇਦ ਹੈ ਤੇ 10 ਦੇ ਵਿੱਚੋਂ 8 ਸਕੇਦਿਆਂ ਦੇ ਵਿੱਚ ਇਹ ਕੰਪਰੋਮਾਈਜ਼ ਵਾਲੇ ਸਵਾਲ ਜਿਹੜੇ ਨੇ ਉਹ ਆਏ ਨੇ। ਠੀਕ ਹੈ, ਅੱਗੋਂ ਤੁਸੀਂ ਇਸ ਪੇਜ ਦੀ ਵੈਲਿਊ ਖੁਦ ਸਮਝ ਲਓ। ਇਦੋਨੀਤਾ la guida, ਕਹਿੰਦਾ ਸਹੀ ਡਰਾਈਵਿੰਗ ਦੇ ਲਈ può essere compromessa, ਕੰਪਰੋਮਾਈਜ਼ ਹੋਵੇ ਦਾ, ਸਮਝੌਤਾ ਹੋਵੇ ਦਾ, se si fa uso, ਜੇ ਤੁਸੀਂ ਯੂਜ਼ ਕਰਦੇ ਹੋ, ਦੀ hallucinogeni, LSD, ਠੀਕ ਹੈ, ਮੈਡੀਸਨ ਐਟਸੈਟਰਾ ਵਗੈਰਾ ਵਗੈਰਾ। ਠੀਕ ਹੈ ਜੀ, ਵੇਰੋ ਮੈਡੀਸਨ ਹੀ ਕੋਈ ਇਸ ਤਰ੍ਹਾਂ ਦੀ ਹੋਵੇ ਜੀ, ਉਹ ਮੈਨੂੰ ਨਹੀਂ ਪਤਾ ਇਸ ਚੀਜ਼ ਦਾ। ਠੀਕ ਹੈ ਜੀ, ਬਾਕੀ ਚੈਤਰਾ ਆਏ ਹੈ, ਸੈਂਪਰੇ ਵੇਰੋ ਇੱਕ ਫਾਲਸੋ ਹੈ, ਅਚਾਈਓ ਨਾਲ। 9 ਨੰਬਰ ਜੀ, ਠੀਕ ਹੈ, ਇਹ ਤਸਵੀਰ ਜਿਹੜੀ ਇਸ ਤਰ੍ਹਾਂ ਲਾਈਨ ਲੱਗੀ ਹੈ ਜਿਹੜੀ, ਇਸ ਤਸਵੀਰ ਨਾਲ ਵੀ ਸਵਾਲ ਆਉਂਦੇ ਨੇ। La striscia trasversale continua in figura, ਜਿਹੜੀ trasversale ਮਤਲਬ ਰੁਕਣੇ ਵਾਲੀ ਲਾਈਨ ਹੈ, indica il punto, ਕਹਿੰਦਾ ਉਹ ਜਗ੍ਹਾ ਦੱਸ ਰਹੀ ਹੈ, in cui dobbiamo arrestarci, ਜਿੱਥੇ ਅਸਾਂ ਲਾਜ਼ਮੀ ਰੁਕਣਾ ਹੈ, ad un incrocio, ਇੱਕ ਚੌਕ ਤੇ। se non è regolato, se non è regolato ਮਤਲਬ ਅਗਰ ਇੱਥੇ ਇਸ਼ਾਰਾ ਨਹੀਂ ਲੱਗਿਆ ਤੇ ਫਾਲਤੂ, ਜੇ ਅਗਰ ਇਸ਼ਾਰਾ ਨਹੀਂ ਲੱਗਿਆ ਤੇ ਇਸ ਕੱਲੀ ਲਾਈਨ ਦਾ ਹੀ ਮਤਲਬ ਨਹੀਂ ਕਿ ਤੁਸੀਂ ਲਾਜ਼ਮੀ ਰੁਕਣਾ। ਅੱਛਾ ਜੀ ਇਸ ਸਕੇਦੇ ਦਾ 11 ਨੰਬਰ ਸਵਾਲ, ਇਹ ਜਿਹੜੀ ਤਸਵੀਰ ਹੈ ਇਹਨੂੰ ਵੀ ਨੋਟ ਕਰ ਲਓ, ਇਹਦੇ ਵਿੱਚੋਂ ਵੀ ਸਵਾਲ ਆਉਂਦੇ ਨੇ। ਠੀਕ ਹੈ, il veicolo S, ਗੱਡੀ, muovendosi in retromarcia,
ਰਿਵਰਸ ਕਰਦੀ ਹੈ ਪਈ ਫਿਰ immettersi nella circolazione ਚੱਲਣੇ ਦੇ ਵਿੱਚ ਐਂਟਰ ਹੋਣੇ ਵਾਸਤੇ deve assicurarsi ਕਹਿੰਦਾ ਇਹ ਪੱਕ ਕਰ ਲੈ ਕਿ la strada sia libera ਵੀ ਸੜਕ ਖਾਲੀ ਹੈ ਇਹ fare la manovra ਤੇ ਮਨੋਵਰਾ ਕਰਨਾ ਹੈ con particolare prudenza ਖਾਸ ਇhtiyat ਸਾਵਧਾਨੀ ਦੇ ਨਾਲ ਵੇਰੋ ਜੀ ਅੱਛਾ ਜੀ ਇਹ ਹੁਣ ਜਿਹੜੇ ਅਸੀਂ ਮੈਂ ਪੇਜ ਦੱਸਣਾ ਪਿਆ ਜਿਹੜੇ ਸਵਾਲ ਦੱਸਣਾ ਪਿਆ ਦੁਮਾਨੇ ਦੱਸਣਾ ਪਿਆ ਅਗਰ ਇਹ ਕਰੀਏ ਤੇ ਮੇਰੇ ਖਿਆਲ ਨਾਲ ਮੈਕਸਿਮਮ ਵੀ 20 ਤੋਂ 25 ਪੇਜ ਬਣਦੇ ਨੇ ਇਸ ਤੋਂ ਜ਼ਿਆਦਾ ਨਹੀਂ ਬਣਦੇ ਜਿਹੜੇ ਬਾਰ-ਬਾਰ ਸਵਾਲ ਹੁੰਦੇ ਨੇ ਠੀਕ ਹੈ ਕੱਲ ਵੀ ਇਹ ਗੱਲ ਮੈਂ ਕੀਤੀ ਸੀ ਕਿ ਅਗਰ 20-25 ਪੇਜ ਕਰਨੇ ਦੇ ਨਾਲ ਸਾਡੇ 8-10 ਸਵਾਲ ਜਿਹੜੇ ਨੇ ਕਲੀਅਰ ਹੋ ਜਾਣ ਤੇ ਬੜਾ ਇੱਕ ਐਡਵਾਂਟੇਜ ਹੈ ਠੀਕ ਹੈ ਜੀ ਚਲੋ ਜੀ assicurarsi ਆਇਆ sempre vero ਇੱਕ ਫਾਲਸੋ potenza ਨਾਲ ਫਾਲਸੋ ਹੁੰਦਾ ਹੈ particolare ਆਇਆ sempre vero 5 ਫਾਲਸੋ ਨੇ ਅੱਛਾ ਜੀ 17 ਨੰਬਰ ਵੇਖੋ ਉਹ ਬਿਜਲੀ ਵਾਲਾ ਫਿਰ ਆ ਗਿਆ ਉਹ ਤਸਵੀਰ ਜਿਹੜੀ ਫਿਰ ਆ ਗਈ ਹੈ ਠੀਕ ਹੈ se il vigile ha un braccio alzato ਅਗਰ ਬਿਜਲੀ ਵਾਲੇ ਇੱਕ ਬਾਜ਼ੂ ਚੁੱਕੀ ਹੈ come in figura ਜਿਸ ਤਰ੍ਹਾਂ ਤਸਵੀਰ ਦੇ ਵਿੱਚ bisogna rallentare ਕਹਿੰਦਾ ਸਲੋ ਹੋਣਾ solo ਸਿਰਫ se nell'incrocio ਅਗਰ ਚੌਕ ਦੇ ਵਿੱਚ ਵੀ sono i binari del tram ਕਹਿੰਦਾ ਅਗਰ ਚੌਕ ਦੇ ਵਿੱਚ ਟਰਾਮ ਦੀਆਂ ਪਟੜੀਆਂ ਨੇ ਸਿਰਫ ਤਾਂ ਸਲੋ ਹੋਣਾ ਫਾਲਸੋ ਅੱਛਾ ਜੀ ਇਹ 16 ਨੰਬਰ ਤਸਵੀਰ ਜਿਹੜੀ ਹੈ ਓਬਲੀਗੋ ਦੀ ਸੱਜੇ ਮੁੜਨ ਵਾਲੀ ਜਾਂ ਖੱਬੇ ਮੁੜਨ ਵਾਲੀ ਠੀਕ ਹੈ ਇਹ ਮੈਂ ਇਗਨੋਰ ਕੀਤੀ ਹੈ ਵੈਸੇ ਪਿੱਛੇ ਵੀ 2 ਦਫਾ ਇਹਦੇ ਵਿੱਚੋਂ ਸਵਾਲ ਆ ਚੁੱਕੇ ਨੇ ਠੀਕ ਹੈ ਇਹ ਵੀ ਆਪਣਾ ਪੇਜ ਜਿਹੜਾ ਉਹ ਕਲੀਅਰ ਕਰ ਲੈਣਾ il segnale raffigurato indica ਨਿਸ਼ਾਨ ਦੱਸ ਰਿਹਾ ਹੈ ਕਿ ci si può fermare ਵੀ ਅਸੀਂ ਰੁਕ ਸਕਨੇ ਆ sulla sinistra della strada ਸੜਕ ਦੇ ਖੱਬੇ ਕਿਨਾਰੇ ਤੇ ਫਾਲਸੋ ਲਓ ਜੀ 23 ਨੰਬਰ ਵੀ ਔਰ 24 ਨੰਬਰ ਵੀ ਇਹ ਦੋਵੇਂ ਨਿਸ਼ਾਨੀਆਂ ਦੱਸੀਆਂ ਨੇ ਕਿ ਇਹਨਾਂ ਪੇਜਾਂ ਦੇ ਵਿੱਚੋਂ ਸਵਾਲ ਹੁੰਦੇ ਨੇ ਤੇ ਵੇਖੋ ਫਿਰ ਆ ਗਏ ਨੇ in presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਵਿੱਚ ਉਹ del semaforo a tre luci ਕਹਿੰਦਾ ਇਸ਼ਾਰਾ ਤਿੰਨਾਂ ਲਾਈਟਾਂ ਵਾਲਾ abbiamo la precedenza ਤੇ ਸਾਡੀ ਪਹਿਲੇ se il semaforo a luce verde ਅਗਰ ਇਸ਼ਾਰੇ ਦੀ verde ਲਾਈਟ verde ਦੀ ਇਸ਼ਾਰਾ ਲੱਗਿਆ verde ਸਾਡੀ ਪਹਿਲ ਹੋਵੇ 24 ਨੰਬਰ 320 ਮੀਟਰ ਵਾਲਾ ਅੱਛਾ 320 ਵਾਲਾ ਜਿਹੜਾ ਨੇ ਇਹ ਲਾਜ਼ਮੀ ਕਰਨਾ ਹੈ ਚਾਹੇ ਉਹ ਸਟਾਪ ਨਾਲ 320 ਆਇਆ ਜਾਂ ਦਾਇਰਾ ਪ੍ਰੈਜ਼ੀਡੈਂਸ਼ੀਅਲ ਨਾਲ 320 ਆਇਆ il segnale raffigurato ਨਿਸ਼ਾਨ ਦਿਖਾਇਆ ਗਿਆ può pronunciare un incrocio a T ਕਹਿੰਦਾ ਇੱਕ ਚੌਕ ਦੱਸ ਸਕਦਾ ਜਿਹੜਾ T ਦੀ ਸ਼ਕਲ ਦਾ ਹੋਵੇਗਾ in cui bisogna dare la precedenza ਦੇ ਇਤਿਹਾਕ ਦੇਣਾ ਜੇ ਵੇਰੋ ਜੀ ਇਸ ਨਿਸ਼ਾਨ ਦਾ ਹੀ ਮਤਲਬ ਹੈ 26 ਨੰਬਰ ਜੀ spazio di frenatura ਫਿਰ ਆ ਗਿਆ ਇਹਨਾਂ ਹੁਣ ਪੰਜਾਂ ਸਕੇਦਿਆਂ ਵਿੱਚ 4 ਵਾਰੀ ਹੈ spazio di frenatura ਵਾਲੇ ਆ ਚੁੱਕੇ ਨੇ ਸਵਾਲ lo spazio di frenatura ਕਹਿੰਦਾ spazio di frenatura ਹੈ diventa 9 volte maggiore ਕਹਿੰਦਾ 9 ਗੁਣਾ ਜ਼ਿਆਦਾ ਹੋ ਜਾਏਗੀ se la velocità si triplica ਅਗਰ ਸਪੀਡ ਟ੍ਰਿਪਲ ਹੈ ਤੇ ਵੇਰੋ ਟ੍ਰਿਪਲਿਕਾ ਕਿਹਨੂੰ ਆਖਦੇ ਨੇ 3 ਨੂੰ ਤੇ ਦੱਸਿਆ ਸੀ ਵੀ ਐਂਡ ਤੇ ਜਿਹੜਾ ਹੋਵੇਗਾ 3 ਹੋਵੇ 2 ਹੋਵੇ ਉਹਨੂੰ ਉਹਨੇ ਨਾਲ ਜ਼ਰਬ ਦੇਣੀ ਹੈ ਠੀਕ ਹੈ 3 ਨੂੰ 3 ਜ਼ਰਬ ਦੀ ਕੀ ਹੁੰਦਾ 9 ਇਹ ਵੇਖੋ ਉਹਨੇ 9 ਵੇਖੀ ਹੈ ਠੀਕ ਹੈ ਅੱਛਾ ਜੀ 29 ਨੰਬਰ ਵੀ ਇਹ ਜਿਹੜੀ ਸੜਕ ਉੱਤੇ ਬਰਫ਼ ਜੰਮੀ ਹੁੰਦੀ ਹੈ ਇਹ ਵੀ ਪੇਜ in presenza di tratti di strada ghiacciati ਕਹਿੰਦਾ ਜੋ ਸੜਕ ਦਾ ਉਹ ਸਹੀ ਤੇ ਬਰਫ਼ ਜੰਮੀ ਹੈ ਇਹ opportuno ਤੁਹਾਨੂੰ ਚਾਹੀਦਾ ਹੈ in discesa ਢਲਾਣ ਦੇ ਉੱਤੇ procedere con marce basse ਵਿੱਚ ਛੋਟੇ ਗੇਅਰ ਲਾ ਕੇ ਚੱਲਣਾ ਚਾਹੀਦਾ ਵੇਰੋ 3 ਨੰਬਰ ਅੱਛਾ ਜੀ inquinamento pollution ਆਲੂਦਗੀ ਵਾਲੇ ਵੀ ਪੇਜ ਲਾਜ਼ਮੀ ਕਰਨੇ l'inquinamento dell'aria ਜਿਹੜੀ ਹਵਾ ਦੇ ਵਿੱਚ pollution ਆਲੂਦਗੀ ਹੁੰਦੀ ਹੈ prodotto dai veicoli a motore ਇੰਜਨ ਵਾਲੀਆਂ ਗੱਡੀਆਂ ਬਣਾਉਂਦੀਆਂ ਨੇ può essere ridotto ਕਹਿੰਦਾ ਘਟ ਸਕਦੀ ਹੈ evitando di usare il veicolo ਜੇ ਤੁਸੀਂ ਗੱਡੀ ਇਸਤੇਮਾਲ ਕਰਨੇ ਤੋਂ ਬਚਦੇ ਹੋ ਫਿਰ brevi percorsi ਥੋੜੇ ਰਸਤਿਆਂ ਵਾਸਤੇ ਮਤਲਬ ਨਜ਼ਦੀਕ ਜਾਣਾ ਗੱਡੀ ਇਸਤੇਮਾਲ ਨਹੀਂ ਕਰਦੇ ਤੇ ਕਹਿੰਦਾ ਇਸ ਤਰ੍ਹਾਂ ਵੀ pollution ਜਿਹੜੀ ਹੈ ਘਟ ਸਕਦੀ ਹੈ ਵੇਰੋ